ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਫੈਡਰਲ ਰਿਜ਼ਰਵ ਬੋਰਡ ਨੇ 3 ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾ ਦਿੱਤਾ ਹੈਗਾ। ਸੋ 0.775 ਇਨਕਰੀਜ਼ ਕੀਤਾ ਗਿਆ ਹੈਗਾ। ਇਹ ਦੂਸਰੀ ਵਾਰੀ ਇੰਨਾ ਵੱਡਾ ਅਮਾਉਂਟ ਜੋ ਆ ਉਹ ਇਨਕਰੀਜ਼ ਕੀਤਾ ਗਿਆ। ਸੋ ਹੋਊਗਾ ਕਿ ਇਹਦੇ ਨਾਲ ਜੋ ਮੌਰਗੇਜ ਆਪਾਂ ਲੈਂਦੇ ਹੈਗੇ ਘਰਾਂ ਤੇ ਲੋਨ, ਉਹਦੇ ਇੰਟਰਸਟ ਰੇਟ ਕਾਫੀ ਵਧੂਗਾ। ਸਟੂਡੈਂਟ ਲੋਨ ਦੇ ਉੱਤੇ ਵਧੂਗਾ। ਕ੍ਰੈਡਿਟ ਕਾਰਡ ਜੋ ਹੈਗੇ ਆ ਉਹਨਾਂ ਦੇ ਉੱਤੇ ਵੀ ਇੰਟਰਸਟ ਰੇਟ ਕਾਫੀ ਵਧੂਗਾ। ਸੋ ਸੈਂਟਰਲ ਬੈਂਕ ਦਾ ਇਹ ਡਿਸੀਜਨ ਜੋ ਇਨਫਲੇਸ਼ਨ 9.1% ਹੈਗੀ ਆ ਉਸ ਨੂੰ ਘਟਾਉਣ ਦੇ ਲਈ ਆ, ਕਿਉਂਕਿ ਅਮਰੀਕਾ ਦੇ ਵਿੱਚ 41 ਸਾਲਾਂ ਬਾਅਦ ਇਦਾਂ ਦੀ ਸਿਚੁਏਸ਼ਨ ਬਣੀ ਆ ਵੀ ਇੰਨੀ ਜ਼ਿਆਦਾ ਇਨਫਲੇਸ਼ਨ ਹੋ ਗਈ, ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਹੈਗੀ ਆ। ਸੋ ਇਸ ਨੂੰ ਕੰਟਰੋਲ ਕਰਨ ਦੇ ਲਈ ਫੈਡਰਲ ਰਿਜ਼ਰਵ ਬੋਰਡ ਨੇ ਬਹੁਤ ਹੀ ਸਟ੍ਰਿਕਟ ਐਕਸ਼ਨ ਲਏ ਹੈਗੇ। ਜੀ ਬਿਲਕੁਲ, ਲਗਾਤਾਰ ਮਹਿੰਗਾਈ ਦੇ ਉੱਤੇ ਕਾਬੂ ਪਾਉਣ ਦੇ ਲਈ ਆਈ ਥਿੰਕ ਇਸ ਸਾਲ ਦੇ ਵਿੱਚ ਹਰਜੋਤ ਸਿੰਘ ਜੀ ਤੀਜੀ ਕੁ ਵਾਰੀ ਜਿਹੜੇ ਇਹਨਾਂ ਨੇ ਇਹ ਇੰਟਰਸਟ ਰੇਟ ਆ ਉਹ ਵਧਾਏ ਹੈਗੇ ਆ। ਸੋ ਇਸ ਦਾ ਅਸਰ ਕੀ ਜਿਹੜਾ ਪਊਗਾ ਇਹ ਤਾਂ ਆਉਣ ਵਾਲਾ ਭਵਿੱਖ ਜਿਹੜਾ ਉਹ ਦੱਸੇਗਾ। ਪਰ ਇਹਨਾਂ ਨੇ ਅਜੇ ਇਸ ਸਾਲ ਦੇ ਵਿੱਚ 2 ਵਾਰੀ ਹੋਰ ਇੰਟਰਸਟ ਰੇਟ ਵਧਾਉਣ ਦੀ ਗੱਲ ਜਿਹੜੀ ਉਹ ਆਖੀ ਹੈਗੀ ਆ। ਸੋ ਜਿੰਨੀ ਤੱਤੀ ਇਸ ਟਾਈਮ ਇਨਫਲੇਸ਼ਨ ਮਹਿੰਗਾਈ ਜਿਹੜੀ ਚੱਲ ਰਹੀ ਹੈ ਉਸ ਦੇ ਉੱਤੇ ਕਾਬੂ ਪਾਉਣ ਦੇ ਲਈ, ਉਹਨੂੰ ਕੂਲ ਡਾਊਨ ਕਰਾਉਣ ਦੇ ਲਈ ਇਹ ਕੁਛ ਕਰਨਾ ਪੈਣਾ ਆ। ਕੱਲ ਨੂੰ GDP ਦੇ ਨੰਬਰ ਵੀ ਜਿਹੜੇ ਹਰਜੋਤ ਸਿੰਘ ਜੀ ਆਉਣੇ ਹੈਗੇ ਆ। ਸੋ ਉਸ ਦਾ ਵੀ ਅਸਰ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਪਰ ਓਵਰਆਲ ਜਿਹੜੀ ਮਾਰਕੀਟਸ ਦੇ ਵਿੱਚ ਇਸ ਦੇ ਨਾਲ ਧੜਥੱਲੀ ਜਿਹੜੀ ਉਹ ਜ਼ਰੂਰ ਮਚੇਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਰੀਸੈਂਟਲੀ ਸ਼ਿਕਾਗੋ ਦੇ ਇੱਕ ਸਬਅਰਬਨ ਏਰੀਆ ਦੇ ਵਿੱਚ ਜਿਸ ਬੰਦੇ ਨੇ ਪਰੇਡ ਉੱਥੇ ਜਿਹੜੀ ਚੱਲ ਰਹੀ ਸੀ 4th ਆਫ ਜੁਲਾਈ ਦੀ, ਉੱਥੇ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਸੀ ਇੰਡੀਪੈਂਡੈਂਸ ਡੇ ਪਰੇਡ ਦੇ ਉੱਤੇ, ਉਸ ਨੂੰ ਹੁਣ ਮਰਡਰ ਦੇ ਲਈ ਇੰਡਾਈਟ ਜਿਹੜਾ ਉਹ ਕਰ ਦਿੱਤਾ ਗਿਆ, ਸਸਪੈਕਟਡ ਮਰਡਰ ਦੇ ਲਈ ਵੀ। ਸੋ ਇਹ ਜਿਹੜੇ ਲੇਟੈਸਟ ਜਿਹੜੇ ਗੱਲ ਆਏ ਆ 21 ਜਿਹੜੇ ਆ ਫਸਟ ਡਿਗਰੀ ਮਰਡਰ ਕਾਊਂਟ ਲਾਏ ਆ, 48 ਜਿਹੜੇ ਆ ਅਟੈਂਪਟਡ ਮਰਡਰ ਕਾਊਂਟ ਤੇ 48 ਐਗਰੀਵੇਟਡ ਬੈਟਰੀ ਦੇ ਜਿਹੜੇ ਉਹ ਇਸ ਦੇ ਉੱਤੇ ਚਾਰਜਸ ਜਿਹੜੇ ਉਹ ਲਾਏ ਗਏ ਆ। 7 ਲੋਕਾਂ ਦੀ ਇਸ ਗੋਲੀ ਕਾਂਡ ਦੇ ਵਿੱਚ ਮੌਤ ਹੋਈ ਸੀ ਤੇ ਇਸ ਨੇ ਛੱਤ ਤੋਂ ਚੜ੍ਹ ਕੇ ਕਿਸੇ ਇੱਕ ਜਿਹੜੀ ਬਿਲਡਿੰਗ ਦੀ ਛੱਤ ਤੋਂ ਚੜ੍ਹ ਕੇ ਇਸ ਜਾਰੀ ਇੰਡੀਪੈਂਡੈਂਸ ਡੇ ਦੀ ਪਰੇਡ ਦੇ ਉੱਤੇ ਗੋਲੀਆਂ ਚਲਾਈਆਂ ਸੀ। 21 ਸਾਲਾਂ ਦੇ ਕਰੀਮੋ ਨੇ ਜਿਹੜਾ ਇਸ ਦਾ ਨਾਮ ਹੈਗਾ ਆ, ਉਸ ਨੇ 4 ਜੁਲਾਈ ਨੂੰ ਇਸ ਘਟਨਾ ਨੂੰ ਅੰਜਾਮ ਜਿਹੜਾ ਹੋ ਦਿੱਤਾ ਸੀਗਾ। ਫਸਟ ਡਿਗਰੀ ਮਰਡਰ ਚਾਰਜਸ ਇਹ ਇਸ ਲਈ ਲਾਏ ਗਏ ਆ ਕਿਉਂਕਿ ਇਹ ਦਾਵਾ ਆ ਅਧਿਕਾਰੀਆਂ ਦਾ ਵੀ ਕਰੀਮੋ ਨੇ ਇੰਟੈਂਡ ਮਾਰਨ ਦੀ ਹੀ ਜਿਹੜੇ ਆ ਉਹ ਸੋਚ ਦੇ ਨਾਲ ਇਹ ਗੋਲੀਆਂ ਜਿਹੜੀਆਂ ਚਲਾਈਆਂ ਸੀਗੀਆਂ। ਸੋ ਜਿਹਦੇ ਕਰਕੇ ਆਪਾਂ ਜਿੱਦਾਂ ਦੱਸਿਆ ਵੀ 7 ਮੌਤਾਂ ਜਿਹੜੀਆਂ ਹੋਈਆਂ। ਸੋ ਜਿਹੜੇ ਲੋਕ ਹੋਰ ਫੱਟੜ ਹੋਏ ਆ, ਜਿੰਨੀਆਂ ਵੀ ਗੋਲੀਆਂ ਕਹਿੰਦੇ ਵੀ ਲੱਗੀਆਂ ਆ, ਚਾਹੇ ਕਿਸੇ ਦੇ ਬੁਲਟ ਲੱਗੀ ਹੈ, ਬੁਲਟ ਫਰੈਗਮੈਂਟ ਲੱਗਾ ਆ, ਸ਼ਾਰਪਨਰ ਲੱਗਾ ਆ, ਉਹ ਸਾਰਿਆਂ ਦੇ ਹਿਸਾਬ ਦੇ ਨਾਲ 48 ਅਟੈਂਪਟਡ ਮਰਡਰ ਕਾਊਂਟ ਤੇ 48 ਹੀ ਜਿਹੜੇ ਐਗਰੀਵੇਟਡ ਬੈਟਰੀ ਵਿਦ ਫਾਇਰ ਆਰਮ ਜਿਹੜੇ ਆ ਉਹ ਚਾਰਜਸ ਉੱਤੇ ਲਾਏ ਗਏ, ਇੰਡਾਈਟ ਕਰ ਦਿੱਤਾ ਗਿਆ ਆ। ਜੀ ਬਿਲਕੁਲ, ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਪੁਲਿਸ ਦੇ ਮੁਤਾਬਕ ਕਰੀਮੋ ਨੇ ਕਈ ਰਾਈਫਲਸ ਤੇ ਗਨਸ ਜੂਨ 2020 ਤੇ ਸਤੰਬਰ 2021 ਦੇ ਵਿੱਚ ਖਰੀਦੀਆਂ ਸੀਗੀਆਂ ਤੇ 4 ਵਾਰ ਉਸ ਦਾ ਬੈਕਗਰਾਊਂਡ ਚੈੱਕ ਕਲੀਅਰ ਹੋ ਗਿਆ ਸੀ, ਇਨਕਲੂਡਿੰਗ ਫੈਡਰਲ ਇਨਸਟੈਂਟ ਕ੍ਰਿਮੀਨਲ ਬੈਕਗਰਾਊਂਡ ਚੈੱਕ। ਸੋ ਇਹ ਹੁਣ ਹਿਸਾਬ ਲਾ ਲਓ ਕਿ ਕਿੱਦਾਂ ਹੋਇਆ ਹੈਗਾ। ਅਗਲੀ ਖਬਰ ਵੱਲ ਚਲੀਏ। ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਸ਼ੀਆ ਦਾ ਇੱਕ ਆਰਮ ਡੀਲਰ ਆ ਜਿਸ ਨੂੰ ਕਨਵਿਕਟ ਕੀਤਾ ਹੋਇਆ USA ਦੇ ਵਿੱਚ, ਉਹ ਆਫਰ ਕੀਤੀ ਆ ਵੀ ਉਸ ਦੇ ਬਦਲੇ ਇੱਕ ਜਿਹੜੀ ਪਲੇਅਰ ਹੈਗੀ ਆ ਗ੍ਰੀਨਰ ਤੇ ਇੱਕ ਵੀਲਨ, 2 ਜਾਣਿਆਂ ਨੂੰ ਛਡਾਇਆ ਜਾ ਸਕੇ।
ਰਸ਼ੀਅਨ ਆਰਮ ਟ੍ਰੈਫਿਕਰ ਜੋ ਆ ਉਹ 25 ਸਾਲਾਂ ਦੀ USA ਦੇ ਵਿੱਚ ਸਜ਼ਾ ਕੱਟ ਰਿਹਾ ਹੈਗਾ। ਸੋ ਉਸ ਦੇ ਬਦਲੇ ਯੂਜ਼ਲੀ ਇਹ ਮੁਲਕ ਆ ਇਹ ਟ੍ਰੇਡ ਨਹੀਂ ਕਰਦੇ ਹੁੰਦੇ, ਪਰ ਕੈਦੀ ਟ੍ਰੇਡ ਕਰਨ ਦੇ ਲਈ ਇਹ ਕਿਉਂਕਿ ਉਹ ਜੋ ਗ੍ਰੀਨਰ ਆ ਉਸਨੇ ਬਹੁਤ ਰਿਕੁਐਸਟ ਕੀਤੀਆਂ ਸੀਆਂ ਤੇ ਇਸੇ ਤਰ੍ਹਾਂ ਵੀਲਨ ਦੋਨਾਂ ਨੂੰ ਛੁਡਾਉਣ ਦੇ ਲਈ ਇਹ ਆਫਰ ਦਿੱਤੀ ਹੈਗੀ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਅੱਜ ਅਨਾਉਂਸ ਕੀਤਾ ਆ ਕਿ US ਨੇ ਆਲਰੇਡੀ ਇੱਕ ਪ੍ਰਪੋਜ਼ਲ ਆ ਉਹ ਮਾਸਕੋ ਨੂੰ ਸਬਮਿਟ ਕੀਤਾ ਹੈਗਾ, ਕਿਉਂਕਿ ਅਮਰੀਕਾ ਵਾਲੇ ਇਹ ਸੋਚਦੇ ਆ ਵੀਲਨ ਤੇ ਗ੍ਰੀਨਰ ਦੋਨੋਂ ਹੀ ਰੋਂਗਫੁਲੀ ਡਿਟੇਨ ਕੀਤੇ ਹੋਏ ਹੈਗੇ ਆ। ਬਿਲਕੁਲ। ਸੋ ਇਹ ਹੁਣ ਦੇਖੋ ਕੀ ਹੁੰਦਾ, ਪਹਿਲੀ ਵਾਰੀ ਨਹੀਂ ਆ, ਬਹੁਤ ਵਾਰੀ ਜਿਹੜੇ ਮੁਲਕ ਆਪਸ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਇੱਕ ਦੂਜੇ ਨੂੰ ਗ੍ਰਿਫਤਾਰ ਕਰਕੇ ਰੱਖਿਆ ਹੁੰਦਾ ਆ, ਉਹਨਾਂ ਦਾ ਆਦਾਨ ਪ੍ਰਦਾਨ ਜਿਹੜਾ ਕਹਿ ਲਓ ਵੀ ਕੈਦੀਆਂ ਦਾ ਜਿਹੜਾ ਉਹ ਕਰਦੇ ਆ ਵੀ ਤੁਸੀਂ ਸਾਡੇ ਛੱਡ ਦਿਓ, ਅਸੀਂ ਤੁਹਾਡੇ ਜਿਹੜੇ ਉਹ ਛੱਡ ਦਿਓ। ਇਹ ਬੀਤੇ ਦਿਨਾਂ ਦੇ ਵਿੱਚ ਹੀ ਫਰਵਰੀ ਮਹੀਨੇ ਦੇ ਵਿੱਚ ਹੀ ਤਕਰੀਬਨ ਇਹ ਜਿਹੜੀ ਵੂਮਨ NBA ਦੀ ਜਿਹੜੀ ਸਟਾਰ ਪਲੇਅਰ ਆ ਉਸ ਨੂੰ ਹਿਰਾਸਤ ਦੇ ਵਿੱਚ ਉੱਥੇ ਲੈ ਲਿਆ ਗਿਆ ਸੀਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਜਿਹੜੇ ਸੈਨੇਟਰ ਮੈਂਚਨ ਹੈਗੇ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਡੈਮੋਕ੍ਰੇਟਸ ਦੇ ਨਾਲ ਉਹਨਾਂ ਦੇ ਆਪਣੇ ਸਾਥੀਆਂ ਦੇ ਨਾਲ ਇਕੋਨਮੀ ਨੂੰ ਲੈ ਕੇ ਤੇ ਕਲਾਈਮੇਟ ਬਿੱਲ ਨੂੰ ਲੈ ਕੇ ਉਹਨਾਂ ਦਾ ਸਮਝੌਤਾ ਜਿਹੜਾ ਉਹ ਹੋ ਗਿਆ ਆ, ਡੀਲ ਜਿਹੜੀ ਉਹਨਾਂ ਦੀ ਬਣ ਚੁੱਕੀ ਆ। ਇਸ ਜਿਹੜੇ ਪਲਾਨ ਦੇ ਤਹਿਤ ਹੈਲਥ ਕੇਅਰ ਕਾਸਟ ਨੂੰ ਘਟਾਉਣ ਦੀ ਕੋਸ਼ਿਸ਼ ਜਿਹੜੀ ਇਸ ਦੇ ਵਿੱਚ ਹੈਗੀ ਆ, ਕਲਾਈਮੇਟ ਚੇਂਜ ਨੂੰ ਕਿੱਦਾਂ ਨਜਿੱਠਣਾ ਆ, ਤੇ ਫੈਡਰਲ ਡੈਫਿਸਿਟ ਜਿਹੜਾ ਲਗਾਤਾਰ ਕਰਜ਼ ਜਿਹੜਾ ਉਹ ਵੱਧ ਰਿਹਾ ਉਸ ਨੂੰ ਕਿੱਦਾਂ ਆ ਉਹ ਅੱਗੇ ਘਟਾਇਆ ਜਾ ਸਕਦਾ ਆ। ਪ੍ਰੈਜ਼ੀਡੈਂਟ ਬਾਈਡਨ ਦੇ ਇਹਨਾਂ ਏਜੰਡੇਜ਼ ਦੇ ਉੱਤੇ ਬੜੇ ਚਿਰ ਤੋਂ ਜਿਹੜੀ ਆ ਉਹ ਕਹਿੰਦੇ ਆ ਵੀ ਬ੍ਰੇਕਾਂ ਲੱਗੀਆਂ ਪਈਆਂ ਸੀ, ਤੇ ਜੋ ਮੈਂਸ਼ਨ ਹੀ ਉਹ ਇੱਕ ਮੁੱਖ ਤੌਰ ਦੇ ਉੱਤੇ ਡੈਮੋਕ੍ਰੇਟ ਪਾਰਟੀ ਵੱਲੋਂ ਦੇਖੇ ਜਾ ਰਹੇ ਸੀ, ਉਹਨਾਂ ਦੀ ਆਪਣੀ ਪਾਰਟੀ ਚੋਂ ਹੀ ਜਿਹੜੇ ਕਿ ਇਹਨਾਂ ਦੇ ਇਕਨੋਮਿਕ ਏਜੰਡੇ ਦੇ ਵਿੱਚ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਬਾਈਡਨ ਹੋਣਾ ਦੇ ਹਿਸਾਬ ਨਾਲ ਰਾਹ ਦਾ ਰੋੜਾ ਸੀਗਾ, ਪਰ ਇਹ ਵੀ ਚਾਹੁੰਦੇ ਸੀਗੇ ਵੀ ਵਾਧੂ ਦਾ ਖਰਚਾ ਜਿਹੜਾ ਉਹ ਨਾ ਹੋਵੇ। ਇਹ ਨਵਾਂ ਐਗਰੀਮੈਂਟ ਕਹਿੰਦੇ ਆ ਮੈਂਚਨ ਤੇ ਸੈਨੇਟ ਮੈਜੋਰਟੀ ਲੀਡਰ ਸ਼ਿਊਮਰ ਦੇ ਦਰਮਿਆਨ ਜਿਹੜਾ ਉਹ ਹੋਇਆ ਆ, ਤੇ ਕਹਿੰਦੇ ਇਸ ਦੇ ਨਾਲ ਦਰਵਾਜ਼ੇ ਜਿਹੜੇ ਉਹ ਹੁਣ ਖੁੱਲਣਗੇ ਪਾਰਟੀ ਦੇ ਲਾਅ ਮੇਕਰਸ ਦੇ ਲਈ ਵੀ ਇਹਨਾਂ ਮੈਜਰਸ ਨੂੰ ਅੱਗੇ ਜਲਦੀ ਜਿਹੜਾ ਉਹ ਕਿੱਦਾਂ ਲਿਆਂਦਾ ਜਾਵੇ। ਸੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਤੇ ਇਨਫੈਕਟ ਡੈਮੋਕ੍ਰੇਟ ਵੀ ਇਹ ਜਿਹੜੇ ਹਰਜੋਤ ਸਿੰਘ ਜੀ ਸੋਚਦੇ ਹੋਣੇ ਆ ਵੀ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਕੁਝ ਤਾਂ ਮੂੰਹ ਜਿਹੜਾ ਆਪਾਂ ਆਪਣੇ ਵੋਟਰਾਂ ਨੂੰ ਜਿਹੜਾ ਉਹ ਦਿਖਾਉਣਾ ਆ। ਸੋ ਉਸੇ ਦੇ ਤਹਿਤ ਤੇਜ਼ੀ ਦੇ ਨਾਲ ਇਹਨਾਂ ਦੇ ਨਾਲ ਤੇਜ਼ੀ ਦੇ ਨਾਲ ਤਾਂ ਨਹੀਂ, ਲੰਮੇ ਚਿਰ ਤੋਂ ਜਿਹੜੇ ਫਸਿਆ ਹੋਇਆ ਕੰਮ ਆ ਉਸ ਨੂੰ ਸਮਝੌਤੇ ਦੇ ਰੂਪ ਦੇ ਵਿੱਚ ਉਹ ਲਿਆਂਦਾ ਗਿਆ ਆ। ਸੋ ਕਹਿੰਦੇ ਵੀ ਇਸ ਪੈਕੇਜ ਦੇ ਲਈ ਪੇ ਕਰਨ ਦੇ ਲਈ ਮੈਂਚਨ ਤੇ ਸ਼ੂਮਰ ਆ, ਇਹਨਾਂ ਦੋਨਾਂ ਨੇ ਇਸ ਚੀਜ਼ ਦੇ ਉੱਤੇ ਸਮਝੌਤਾ ਕੀਤਾ ਆ। ਟੈਕਸ ਲਾ ਦੇ ਵਿੱਚ ਜਿਹੜੀਆਂ ਚੇਂਜਸ ਲਿਆਂਦੀਆਂ ਜਾਣਗੀਆਂ ਆਉਣ ਵਾਲੇ ਇੱਕ ਦਹਾਕੇ ਦੇ ਵਿੱਚ, ਜਿਸ ਦੇ ਨਾਲ $739 ਬਿਲੀਅਨ ਜਿਹੜੇ ਆ ਉਹ ਵੱਧ ਟੈਕਸ ਦੇ ਵਿੱਚ ਲਏ ਜਾਣਗੇ, ਜਿਹੜੇ ਕਿ ਇਸ ਦੀ ਕੀਮਤ ਆਉਣੀ ਆ ਇਹਨਾਂ ਪ੍ਰੋਗਰਾਮਸ ਦੀ, ਜਿਸ ਦੇ ਵਿੱਚ ਹੈਲਥ ਕੇਅਰ ਕਾਸਟ ਸਾਰਿਆਂ ਦੀ ਘਟੇ, ਕਲਾਈਮੇਟ ਚੇਂਜ ਦੇ ਲਈ ਤੇ ਫੈਡਰਲ ਡੈਫਿਸਿਟ ਘਟਾਉਣ ਦੇ ਲਈ ਉਹ ਟੈਕਸ ਦੇ ਜ਼ਰੀਏ ਜਿਹੜਾ ਆ ਇਸ ਦਾ ਖਰਚਾ ਆ ਉਹ ਪੂਰਾ ਕੀਤਾ ਜਾਊਗਾ। ਸੋ ਕਹਿੰਦੇ ਵੀ ਇਦਾਂ ਹੋਣ ਦੇ ਨਾਲ $300 ਬਿਲੀਅਨ ਦਾ ਜਿਹੜਾ ਕਰਜ਼ਾ ਆ, ਡੈਫਿਸਿਟ ਆ ਜਿਹੜਾ ਖਰਚਾ ਕਰਨ ਦੇ ਵਿੱਚ ਤੇ ਜਿਹੜੀ ਕਮਾਈ ਹੁੰਦੀ ਆ ਉਹ ਜਿਹੜਾ ਉਹ ਘਟੇਗਾ। ਸੋ ਮੈਂਸ਼ਨ ਹੋਣਾ ਦੀ ਕਹਿੰਦੇ ਵੀ ਇਹ ਇੱਕ ਵੱਡੀ ਪ੍ਰਾਇੋਰਟੀ ਸੀਗੀ। ਸੋ ਇਸ ਸਮਝੌਤੇ ਦੇ ਵਿੱਚ ਇਹ ਚੀਜ਼ ਹੋਊਗੀ। ਹੁਣ ਇਹ ਕਦੋਂ ਅੱਗੇ ਬਣਦਾ ਆ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਬਿਲਡ ਬੈਕ ਬੈਟਰ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਏਜੰਡਾ ਸੀਗਾ ਉਹ ਤਾਂ ਕਹਿੰਦੇ ਡੈਡ ਆ, ਪਰ ਉਸ ਦੀ ਥਾਂ ਤੇ ਕਹਿੰਦੇ ਵੀ ਆਪਾਂ ਨੂੰ ਇੱਕ ਨਵੀਂ ਓਪਰਚੁਨਿਟੀ, ਨਵਾਂ ਮੌਕਾ ਮਿਲਿਆ ਜਿਸ ਦੇ ਨਾਲ ਮੁਲਕ ਨੂੰ ਆਪਾਂ ਹੋਰ ਤਗੜਾ ਜਿਹੜਾ ਉਹ ਕਰ ਸਕਦੇ ਹਾਂ ਤੇ ਸਾਰੇ ਅਮਰੀਕਨਸ ਨੂੰ ਇਕੱਠਿਆਂ ਲਿਆ ਸਕਦੇ ਹਾਂ। ਇਹ ਮੈਂਸ਼ਨ ਹੋਣਾ ਨੇ ਜਿਹੜਾ ਉਹ ਬਿਆਨ ਵਿੱਚ ਦਿੱਤਾ। ਸਵੇਰੇ ਵੀ ਆਪਾਂ ਕਵਰ ਕੀਤਾ ਸੀ, ਸੈਨੇਟ ਨੇ $280 ਬਿਲੀਅਨ ਦਾ ਇੰਡਸਟਰੀਅਲ ਪਾਲਿਸੀ ਬਿੱਲ ਚਾਈਨਾ ਨੂੰ ਕਾਊਂਟਰ ਕੀਤਾ ਜਾ ਸਕੇ ਉਸ ਦੇ ਸੰਬੰਧ ਦੇ ਵਿੱਚ ਪਾਸ ਕਰ ਦਿੱਤਾ ਹੈਗਾ। ਇੰਟਲ ਦੇ CEO ਕਹਿੰਦੇ ਆ ਵੀ ਸੈਮੀਕੰਡਕਟਰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਇਹਨਾਂ ਦੀ એનર્ਜੀ ਨੂੰ ਲੈ ਕੇ, ਤੇ ਸੈਨੇਟ ਨੇ ਬਹੁਤ ਲੰਮੇ ਸਮੇਂ ਤੋਂ ਇਹ ਅਵੇਟ ਕੀਤੀ, ਇਹਦੀ ਜਿਹੜੀ ਆ ਕੋਸ਼ਿਸ਼ ਜਾਰੀ ਸੀ ਇਸ ਬਿੱਲ ਨੂੰ ਪਾਸ ਕਰਨ ਦੀ। US ਸੈਮੀਕੰਡਕਟਰ ਪ੍ਰੋਡਕਸ਼ਨ ਬਿੱਲ ਜਿਹੜਾ ਕਿ ਪਾਸ ਹੋ ਗਿਆ ਅੱਜ। 64 ਉਹਦੇ ਹੱਕ ਦੇ ਵਿੱਚ ਗਏ ਆ, 33 ਉਸ ਦੇ ਅਗੇਂਸਟ ਗਏ ਹੈਗੇ ਆ। ਸੋ ਕਾਫੀ ਰਿਪਬਲਿਕਨਸ ਨੇ ਇਸ ਦਾ ਸਾਥ ਦਿੱਤਾ ਹੈਗਾ ਆ। ਸੋ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਇਸ ਬਿੱਲ ਦੀ ਜਿਹੜੀ ਆ ਪ੍ਰੇਜ਼ ਕੀਤੀ ਹੈਗੀ ਆ ਵੀ ਇਹਦੇ ਨਾਲ ਆਪਾਂ ਚਾਈਨਾ ਨੂੰ ਪੂਰੀ ਟੱਕਰ ਦੇ ਸਕਦੇ ਹੈਗੇ।
ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵਾਇਓਮਿੰਗ ਤੇ ਨਾਰਥ ਡਕੋਟਾ ਦੇ ਵਿੱਚ ਅਦਾਲਤ ਦੇ ਦੁਆਰਾ ਅਬੋਰਸ਼ਨ ਦੇ ਉੱਤੇ ਜਿਹੜੇ ਬੈਨਸ ਲਗਾਏ ਗਏ ਸੀ, ਉਹਨਾਂ ਨੂੰ ਬਲੌਕ ਕਰ ਦਿੱਤਾ ਹੈਗਾ। ਇਹ ਜਿਹੜੇ ਟੈਂਪਰੇਰੀ ਬਲੌਕ ਜਿਹੜੇ ਆ ਉਹ ਲਗਾਏ ਗਏ ਹੈਗੇ ਆ। ਉੱਥੇ ਦੇ ਜਿਹੜੇ ਅਦਾਲਤਾਂ ਦੇ ਵਿੱਚ ਚੱਲ ਰਹੇ ਕੇਸਿਸ ਆ ਅਬੋਰਸ਼ਨ ਨੂੰ ਲੈ ਕੇ ਉਸ ਦੇ ਵਿੱਚ। ਸੋ ਜਿਹੜੇ ਲਾਸੂਟ ਆ ਉਹ ਇਸ ਆਧਾਰ ਦੇ ਉੱਤੇ ਕੀਤੇ ਗਏ ਸੀਗੇ ਵੀ ਇਹ ਜਿਹੜੇ ਅਬੋਰਸ਼ਨ ਦੇ ਉੱਤੇ ਬੈਨ ਲਾਇਆ ਆ, ਇਹ ਸਟੇਟ ਦੀਆਂ ਜਿਹੜੀਆਂ ਕੌਂਸਟੀਟਿਊਸ਼ਨਸ ਆ ਉਸ ਨੂੰ ਇਹ ਵਾਇਲੇਟ ਕਰਦਾ, ਉਸ ਦੀ ਇਹ ਉਲੰਘਣਾ ਕਰਦਾ ਆ। ਜਿਹੜੇ ਜੱਜ ਵਾਇਓਮਿੰਗ ਦੇ ਵਿੱਚ ਸੀ, ਉਹਨਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਵੂਮਨ ਹੈਲਥ ਕਲੀਨਿਕ ਆ, ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ। ਇਸ ਉੱਤੇ ਫਾਇਰ ਬੰਬ ਵੀ ਜਿਹੜਾ ਕਲੀਨਿਕ ਦੇ ਉੱਤੇ ਜਿਹੜਾ ਉਹ ਚਲਾਇਆ ਗਿਆ ਸੀਗਾ। ਕਹਿੰਦੇ ਵੀ ਇੱਦਾਂ ਕਰਨ ਦੇ ਨਾਲ, ਬੈਨ ਲਾਉਣ ਦੇ ਨਾਲ ਹੈਲਥ ਕੇਅਰ ਵਰਕਰਸ ਤੇ ਜਿਹੜੇ ਉਹਨਾਂ ਦੇ ਪੇਸ਼ੈਂਟਸ ਆ, ਉਹਨਾਂ ਨੂੰ ਹਾਰਮ, ਖਤਰਾ ਵੀ ਜਿਹੜਾ ਉਹ ਬਣਦਾ ਹੈ। ਉਧਰ ਨਾਰਥ ਡਕੋਟਾ ਦੇ ਜਿਹੜੇ ਜੱਜ ਆ, ਉਹਨਾਂ ਨੇ ਸਟੇਟ ਦੇ ਵਿੱਚ ਇੱਕੋ ਇੱਕ ਜਿਹੜਾ ਅਬੋਰਸ਼ਨ ਕਲੀਨਿਕ ਹੈਗਾ, ਰੈੱਡ ਰਿਵਰ ਵੂਮਨ ਕਲੀਨਿਕ ਜਿਹੜਾ ਫਾਰਗੋ 'ਚ ਆ, ਉਸ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਅਬੋਰਸ਼ਨ ਬੈਨਸ ਦੇ ਉੱਤੇ ਹਾਲ ਦੀ ਘੜੀ ਟੈਂਪਰੇਰੀ ਰੋਕ ਜਿਹੜੀ ਉਹ ਲਾ ਦਿੱਤੀ ਆ। ਜੀ। ਅੱਜ ਇਰਾਕੀ ਲੋਕਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਤੇ ਆਪਣੇ ਹੀ ਮੁਲਕ ਦੀ ਪਾਰਲੀਮੈਂਟ ਦੇ ਵਿੱਚ ਤੋੜ ਕੇ ਅੰਦਰ ਚਲੇ ਗਏ। ਜਿਸ ਤਰ੍ਹਾਂ ਆਪਾਂ ਦੇਖਿਆ ਸੀ ਪਿਛਲੇ ਮਹੀਨਿਆਂ ਦੇ ਵਿੱਚ ਸ਼੍ਰੀਲੰਕਾ ਦੀ ਜੋ ਪ੍ਰੈਜ਼ੀਡੈਂਸ਼ੀਅਲ ਪੈਲੇਸ ਸੀ, ਉਹਦੇ ਵਿੱਚ ਉਹਨਾਂ ਨੇ ਪੂਰਾ ਕਬਜ਼ਾ ਕਰ ਲਿਆ ਸੀ। ਸੇਮ ਵੇ ਐਲ ਸਦਰ ਦੇ ਜੋ ਸਪੋਰਟਰ ਸੀਗੇ, ਉਹਨਾਂ ਨੇ ਪ੍ਰੋਟੈਸਟ ਕੀਤਾ। ਜੋ ਨਵਾਂ ਇਰਾਕ ਦਾ ਪ੍ਰੀਮੀਅਰ ਬਣਾਇਆ ਗਿਆ ਮੁਹੰਮਦ ਐਲ ਸੁਡਾਨੀ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਪ੍ਰੋਟੈਸਟਰ ਸੀਗੇ, ਉਹ ਕਲੈਰਿਕ ਮੁਕਤਰਾ ਅਲ ਸਦਰ, ਉਹਦੇ ਜੋ ਸਮਰਥਨ ਆ, ਉਹ ਬਗਦਾਦ ਦਾ ਜੋ ਹੈਵਲੀ ਪ੍ਰੋਟੈਕਟਡ ਗ੍ਰੀਨ ਜ਼ੋਨ ਆ, ਉਹਦੇ ਵਿੱਚ ਐਂਟਰ ਹੋ ਕੇ ਤੇ ਉੱਥੇ ਦਾ ਜੋ ਪਾਰਲੀਮੈਂਟ ਆ, ਉਹਦੇ 'ਚ ਐਂਟਰ ਹੋ ਗਏ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਇਰਾਕ ਦੀ ਸਿਚੁਏਸ਼ਨ ਕਾਫੀ ਬੈਡ ਹੈਗੀ ਆ, ਇਕੋਨਮੀ ਨੂੰ ਲੈ ਕੇ ਵੀ, ਕ੍ਰਾਈਮ ਨੂੰ ਲੈ ਕੇ। ਜਦ ਦਾ ਹੀ ਅਮਰੀਕਾ ਵਾਲਿਆਂ ਨਾਲ ਜੰਗ ਚੱਲੀ ਹੈਗੀ, ਉਸ ਤੋਂ ਬਾਅਦ ਇਰਾਕ ਦੀ ਸਿਚੁਏਸ਼ਨ ਬਹੁਤ ਬੈਡ ਹੋ ਰਹੀ ਆ। ਈਵਨ ਇਹ ਵੀ ਰਿਪੋਰਟਸ ਆ ਰਹੀਆਂ ਵੀ ਜਿਹੜੇ ਲੋਕਾਂ ਨੇ ਉਸ ਟਾਈਮ ਦੇ ਉੱਤੇ ਇਰਾਕੀ ਲੋਕਾਂ ਨੇ ਅਮਰੀਕਾ ਦਾ ਸਾਥ ਦਿੱਤਾ ਸੀ, ਉਹ ਹੁਣ ਗਿਲਟੀ ਫੀਲ ਕਰ ਰਹੇ ਹੈਗੇ ਵੀ ਅਸੀਂ ਸਦਾਮ ਹੁਸੈਨ ਦੇ ਟਾਈਮ ਤੇ ਬਹੁਤ ਬੈਟਰ ਸੀਗੇ। ਜੀ, ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਆਪਾਂ ਜੇ ਗੱਲ ਕਰਦੇ ਜਾਈਏ ਮਾਰਕੀਟਸ ਦੀ ਵੀ, ਆਪਾਂ ਜਿਹੜੀ ਉਹ ਗੱਲ ਕਰਾਂਗੇ। ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਦੱਸਿਆ ਹੀ ਸੀਗਾ ਵੀ ਕਿਸ ਤਰੀਕੇ ਦੇ ਨਾਲ ਅੱਜ ਇੰਟਰਸਟ ਰੇਟ ਜਿਹੜੇ ਉਹ ਵਧਾਏ ਗਏ ਆ। ਉੱਧਰ ਫੇਸਬੁੱਕ ਨੇ ਜਿਹੜਾ ਆਪਣੇ ਰੈਵਨਿਊ ਡਿਕਲਾਈਨ ਪਹਿਲੀ ਵਾਰੀ ਜਿਹੜਾ ਉਹ ਦੱਸਿਆ ਆ ਵੀ ਮੈਟਾ ਦਾ ਡਾਊਨਫਾਲ ਕਿਤੇ ਨਾ ਕਿਤੇ ਇਸ ਦੇ ਕਰਕੇ ਸ਼ੁਰੂ ਜਿਹੜਾ ਉਹ ਹੋਇਆ ਆ। ਉੱਧਰ ਐਫਟੀਸੀ ਨੇ ਫੇਸਬੁੱਕ ਦੀ ਪੇਰੈਂਟ ਕੰਪਨੀ ਨੂੰ ਉਹਨਾਂ ਦੇ ਖਿਲਾਫ ਜਿਹੜਾ ਉਹ ਲਾਸੂਟ ਦਰਜ ਕਰ ਦਿੱਤਾ ਆ। ਜਿਹੜੀ VR ਵਰਚੁਅਲ ਰਿਐਲਿਟੀ ਦੀ ਜਿਹੜੀ ਫਰਮ ਵਿਦਇਨ ਅਨਲਿਮਿਟਿਡ ਆ, ਉਸ ਨੂੰ ਜਿਹੜੀ ਐਕਵਾਇਰ ਕਰਨ ਦੀ ਜਿਹੜੀ ਕੋਸ਼ਿਸ਼ ਆ, ਉਸ ਦੇ ਜਿਹੜਾ ਉਹ ਤਹਿਤ ਉੱਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਜੇ ਦੱਸਦੇ ਜਾਈਏ, ਕੱਲ ਬਰਬਰੀ ਇੱਕ ਕਾਫੀ ਵੱਡਾ ਲਗਜ਼ਰੀ ਬ੍ਰਾਂਡ ਜਿਹੜਾ ਉਹ ਮੰਨਿਆ ਜਾਂਦਾ ਆ, ਜੀ, ਉਹ ਉਸ ਦੇ ਵਿੱਚ ਕੱਲ ਇੱਕ ਛੋਟਾ ਬੱਚਾ ਸਾਹਿਬ ਸਿੰਘ, ਉਸ ਨੂੰ ਐਜ਼ ਏ ਮਾਡਲ ਜਿਹੜਾ ਹੈ ਹਰਜੋਤ ਸਿੰਘ ਜੀ ਵਰਤਿਆ ਗਿਆ। ਤੇ ਬਰਬਰੀ ਵਾਲਿਆਂ ਨੇ, ਚਲੋ ਉਹਨਾਂ ਨੇ ਤਾਂ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਵੇਚਣੀਆਂ ਆ, ਪਰ ਇੱਕ ਚੀਜ਼ ਜਿਹੜੀ ਦੇਖੀ ਗਈ ਹੈ ਰੀਸੈਂਟਲੀ, ਨਾਈਕੀ ਨੇ ਇੱਕ ਆਪਣੇ ਸਿੱਖ ਮੁੰਡੇ ਨੂੰ ਜਿਹੜਾ ਆਪਣੇ ਸ਼ੂਜ਼ ਦੇ ਲਈ ਤੇ ਉਹਨਾਂ ਦਾ ਜਿਹੜਾ ਐਥਲੈਟਿਕ ਵੀਅਰ ਆ, ਉਸ ਦੀ ਪ੍ਰਮੋਸ਼ਨ ਦੇ ਲਈ ਜਿਹੜਾ ਉਹ ਵਰਤਿਆ ਸੀਗਾ। ਇਸੇ ਦੇ ਤਹਿਤ ਹੁਣ ਹੋਰ ਵੀ ਬਹੁਤ ਸਾਰੇ ਜਿਹੜੇ ਬ੍ਰਾਂਡਸ ਆ, ਉਹ ਸਿੱਖਾਂ ਨੂੰ ਵੀ ਜਿਹੜਾ ਇਸ ਦੇ ਨਾਲ ਜਿਹੜਾ ਟਾਰਗੇਟ ਕਰ ਰਹੇ, ਉਹ ਵੀ ਦੇਖਦੇ ਆ ਵੀ ਇਹ ਖਰਚਾ ਵੀ ਕਰਦੇ ਆ, ਇਹ ਯੂਜ਼ ਵੀ ਕਰਦੇ ਆ। ਸੋ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਵੀ ਇਸ ਦੇ ਵਿੱਚ ਦੇਣ ਦੀ ਕੋਸ਼ਿਸ਼ ਆ। ਸੋ ਸਾਹਿਬ ਸਿੰਘ ਇੱਕ ਛੋਟੀ ਉਮਰ ਦਾ ਜਿਹੜਾ ਬੱਚਾ, ਮੇਬੀ 5-6 ਸਾਲ ਦਾ ਆ, ਉਸ ਨੂੰ ਮਾਡਲ ਦੇ ਵਜੋਂ, ਬਰਬਰੀ ਇੱਕ ਲਗਜ਼ਰੀ ਬ੍ਰਾਂਡ ਆ, ਉਹਨਾਂ ਨੇ ਆਪਣੀ ਚਿਲਡਰਨ ਕਲੈਕਸ਼ਨ ਦੇ ਲਈ ਮਾਡਲ ਦੇ ਵਜੋਂ ਜਿਹੜਾ ਉਹ ਪੇਸ਼ ਕੀਤਾ ਆ। ਕੱਲ ਇੰਸਟਾਗ੍ਰਾਮ ਤੇ ਸਾਹਿਬ ਸਿੰਘ ਦੀਆਂ ਕਹਿ ਲਓ ਵੀ ਧੁੰਮਾਂ ਜਿਹੜੀਆਂ ਉਹ ਪੈਂਦੀਆਂ ਰਹੀਆਂ। ਜੀ, ਸੋ ਬਿਲਕੁਲ ਭਟਕੇ ਵਾਲਾ ਨੌਜਵਾਨ ਹੈਗਾ ਇਹ, ਦੱਸਦੇ ਜਾਈਏ। ਜੀ, ਜੀ। ਅਗਲੀ ਖਬਰ ਵੱਲ ਚਲੀਏ। ਅੱਜ ਰਿਵੀਅਨ ਕੰਪਨੀ ਜੋ ਹੈਗੀ ਆ, ਟੈਸਲਾ ਦਾ ਕੰਪੀਟੀਟਰ ਵੀ ਆਪਾਂ ਕਹਿ ਸਕਦੇ ਹਾਂ, ਇਹ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਕੰਪਨੀ ਆ। ਉਹਨਾਂ ਨੇ ਅਨਾਉਂਸ ਕਰਤਾ ਵੀ ਉਹ 6% ਆਪਣੀ ਵਰਕਫੋਰਸ ਨੂੰ ਲੇ ਆਫ ਕਰਨ ਜਾ ਰਹੇ ਆ। 14,000 ਦੇ ਕਰੀਬ ਇਲੈਕਟ੍ਰਿਕ ਆਟੋਮੇਕਰ ਕੰਪਨੀ ਰਿਵੀਅਨ ਦੇ EMPLOYE ਹੈਗੇ ਪੂਰੀ ਦੁਨੀਆ ਦੇ ਵਿੱਚ, ਜਿਹਦੇ ਵਿੱਚੋਂ 800 EMPLOYEES
ਉਹਨਾਂ ਦੀ ਛੁੱਟੀ ਕੀਤੀ ਜਾਊਗੀ। ਐਮੀ ਮੈਸਟ ਸਪੋਕਸਪਰਸਨ ਹੈਗੇ ਜੋ ਕੰਪਨੀ ਦੇ, ਉਹਨਾਂ ਨੇ ਈਮੇਲ ਦੇ ਵਿੱਚ ਦੱਸਿਆ ਹੈਗਾ। ਉਹ ਕਹਿੰਦੇ ਵੀ ਜੋ ਸਮਾਂ ਚੱਲ ਰਿਹਾ, ਜੋ ਆਉਣ ਵਾਲੇ ਮਹੀਨੇ ਆ, ਇਕੋਨਮੀ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪੈਣਾ। ਸੋ ਉਸ ਨੂੰ ਦੇਖਦੇ ਹੋਏ ਅਸੀਂ ਜਿਹੜੀ ਲੇ ਆਫ ਆ ਉਹ ਕੀਤੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੈਲਟਾ ਟਨਲ ਪਾਣੀ ਨੂੰ ਲੈ ਕੇ ਜਿਹੜੀ ਹੈ ਕੈਲੀਫੋਰਨੀਆ ਦੇ ਪਾਣੀ ਦੀ ਜਿਹੜੀ ਜੰਗ ਜਿਹੜੀ ਚੱਲ ਰਹੀ ਆ, ਵੀ ਕੌਣ ਇਸ ਦੇ ਉੱਤੇ ਕਾਬਜ਼ ਹੋਵੇ, ਕਿੱਧਰ ਨੂੰ ਜਿਹੜਾ ਉਹ ਜਾਊਗਾ। ਉਸੇ ਦੇ ਤਹਿਤ ਗਵਰਨਰ ਗੈਵਿਨ ਨਿਊਸਮ ਦੇ ਦੁਆਰਾ ਇੱਕ $16 ਬਿਲੀਅਨ ਦੀ ਲਾਗਤ ਵਾਲੀ ਡੈਲਟਾ ਟਨਲ ਦਾ ਪਲਾਨ ਆ, ਉਸ ਨੂੰ ਉਹਨਾਂ ਨੇ ਰਿਲੀਜ਼ ਕੀਤਾ ਆ। ਜਿਹੜੇ ਇਸ ਦੇ ਹੱਕ ਦੇ ਵਾਲੇ ਆ ਸਪੋਰਟਰ ਕਹਿੰਦੇ ਆ ਵੀ ਜਿਹੜੇ ਕਲਾਈਮੇਟ ਚੇਂਜ ਦੀਆਂ ਪ੍ਰੋਬਲਮ ਉਹਦੇ ਨਾਲ ਆਉਣੀਆਂ, ਪਾਣੀ ਦੀ ਵਾਟਰ ਸਪਲਾਈ ਨੂੰ ਲੈ ਕੇ ਇਸ ਦੇ ਨਾਲ ਮਦਦ ਹੋਵੇਗੀ। ਪਰ ਜਿਹੜੇ ਇਸ ਦੇ ਵਿਰੋਧ ਦੇ ਵਿੱਚ ਆ, ਉਹ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਬਹੁਤ ਮਹਿੰਗਾ ਵਾਟਰ ਗ੍ਰੈਬ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਹੈਗੀ ਆ। 1980 ਦੇ ਦਹਾਕੇ ਦਾ ਇਹ ਜਿਹੜੇ ਪਾਣੀਆਂ ਦੇ ਮੁੱਦੇ ਦੇ ਨਾਲ ਜੁੜਿਆ ਹੋਇਆ ਇਹ ਪ੍ਰੋਜੈਕਟ ਆ, ਉਹ ਮੁੜ ਦੁਬਾਰਾ ਨਜ਼ਰਾਂ ਦੇ ਵਿੱਚ, ਖਬਰਾਂ ਦੇ ਵਿੱਚ, ਚਰਚਾਵਾਂ ਦੇ ਵਿੱਚ ਆਇਆ ਆ। ਉਸ ਦੇ ਮੁਕਾਬਲੇ ਕਹਿੰਦੇ ਵੀ ਕਾਫੀ ਸਲਿਮ ਡਾਊਨ ਵਰਜਨ ਹੈਗਾ ਆ। 45 ਮੀਲ ਲੰਬੀ ਇਹ ਟਨਲ, 39 ਫੁੱਟ ਉੱਚੀ ਜਿਹੜੀ ਆ ਇਹ ਜਿਹੜੀ ਟਨਲ ਆ ਉਹ ਹੋਵੇਗੀ। ਡੈਲਟਾ ਦੇ ਜਿਹੜੇ ਵੈਟਲੈਂਡਸ ਤੇ ਮਾਰਸ਼ਲੈਂਡਸ ਆ, ਉਹਨਾਂ ਦੇ ਹੇਠਾਂ ਜਿਹੜੀ ਉਹ ਹੋਵੇਗੀ। ਸੋ ਕਹਿੰਦੇ ਵੀ ਆਈਡੀਆ ਇਹ ਹੈਗਾ ਆ ਵੀ ਜਦੋਂ ਜ਼ਿਆਦਾ ਮੀਂਹ ਜਿਹੜਾ ਉਹ ਹੋਵੇਗਾ, ਇਹਦੇ ਨਾਲ ਜਿਹੜੀ ਸੈਕਰਾਮੈਂਟੋ ਰਿਵਰ ਦੇ ਵਿੱਚੋਂ ਜਿਹੜਾ ਆ ਉਹ ਪਾਣੀ ਲਵੇਗਾ, ਤੇ ਫਿਰ ਇਸ ਨੂੰ ਜਿਹੜਾ ਕੋਰਟਲੈਂਡ ਵਰਗਾ ਇਲਾਕਾ ਹੈਗਾ ਆ, ਜਿਹੜਾ ਸ਼ਹਿਰ ਹੈਗਾ ਆ, ਉਸ ਤੇ ਇਰਦ ਉੱਥੇ ਜਿਹੜਾ ਉਸ ਨੂੰ ਛੱਡੇਗਾ। ਸੋ ਇੱਕ ਬਹੁਤ ਹੀ ਤਗੜਾ ਵਾਟਰ ਸਟੇਟ ਵਾਟਰ ਪ੍ਰੋਜੈਕਟ ਪੰਪਸ ਜਿਹੜੇ ਆ ਟ੍ਰੇਸੀ ਦੇ ਨਜ਼ਦੀਕ ਆ, ਉਹਦੇ ਲਾਗੇ ਛਾਗੇ ਘੱਲਣ ਦੀ ਜਿਹੜੀ ਇਹ ਗੱਲ ਹੈਗੀ ਆ ਵੀ ਜਦੋਂ ਵੀ ਮੀਂਹ ਜਿਹੜੇ ਆ ਉਹ ਜ਼ਿਆਦਾ ਪੈਣ ਤਾਂ ਡੈਲਟਾ ਦੇ ਵਿੱਚੋਂ ਇਹ ਜਿਹੜਾ ਪਾਣੀ ਇਸ ਪਾਸੇ ਵੱਲ ਨੂੰ ਆਵੇਗਾ। $16 ਬਿਲੀਅਨ ਦੀ ਜਿਹੜੀ ਲਾਗਤ ਆ ਉਹ ਹਾਲ ਦੀ ਘੜੀ ਰੱਖੀ ਗਈ ਆ। ਇਸ ਤੋਂ ਪਹਿਲਾਂ ਜਿਹੜੇ ਸਾਬਕਾ ਇੱਥੋਂ ਦੇ ਗਵਰਨਰ ਸੀਗੇ ਜੈਰੀ ਬਰਾਊਨ, ਉਹਨਾਂ ਨੇ 2 ਟਨਲਸ ਇੱਦਾਂ ਬਣਾਉਣ ਦੀ ਪ੍ਰਪੋਜ਼ਲ ਰੱਖਿਆ ਸੀ 2018 ਦੇ ਵਿੱਚ, ਤੇ ਇਸ ਦੇ ਨਾਲੋਂ 1/3 ਘੱਟ ਪਾਣੀ ਜਿਹੜੀ ਉਹ ਲੈ ਕੇ ਜਾਣ ਦੀ ਉਸਦੀ क्षमता ਸੀਗੀ, ਤੇ ਉਦੋਂ ਉਸਦੀ ਕੀਮਤ ਉਹਨਾਂ ਨੇ $19 ਬਿਲੀਅਨ ਐਸਟੀਮੇਟ ਰੱਖੀ ਸੀ। ਇਸੇ ਤਰੀਕੇ ਦੇ ਨਾਲ ਹੀ ਹਰਜੋਤ ਸਿੰਘ ਜੀ ਕਈ ਵਰੇ ਪਹਿਲਾਂ ਦਹਾਕਿਆਂ ਪਹਿਲਾਂ ਜਿਹੜੇ ਹਾਈ ਸਪੀਡ ਰੇਲ ਦਾ ਪ੍ਰਪੋਜ਼ਲ ਆਇਆ ਸੀ, ਤੇ ਆਪਾਂ ਦੇਖ ਰਹੇ ਹਾਂ ਵੀ ਉਹਦਾ ਅਜੇ ਤੱਕ ਬਣਿਆ ਕੀ ਆ। ਸੋ ਡੈਲਟਾ ਦਾ ਇਹ ਪ੍ਰਪੋਜ਼ਲ ਲੋਕਾਂ ਦੇ ਹਲਕ ਚੋਂ ਨਿਕਲੂਗਾ, ਲੋਕੀ ਮੰਨਣਗੇ ਇਸ ਚੀਜ਼ ਨੂੰ ਜਾਂ ਨਹੀਂ ਮੰਨਣਗੇ, ਇਹ ਜਿਹੜੀ ਉਹ ਹੁਣ ਦੇਖਣ ਵਾਲੀ ਗੱਲ ਰਹੂਗੀ। ਤੇ ਨਾਲੇ ਕੀ ਜੇ ਮੰਨ ਲਓ ਪਾਸ ਵੀ ਹੋ ਜਾਂਦਾ, ਅੱਗੇ ਵੀ ਵੱਧਦਾ ਆ, ਕੀ ਇਹ ਵਾਕਿਆ ਹੀ ਜਿਹੜੀ ਕੀਮਤ ਆ 16 ਬਿਲੀਅਨ ਦੇ ਉੱਤੇ ਰੁਕੀ ਰਹੂਗੀ, ਜਾਂ ਇਸ ਤੋਂ ਵੀ ਵੱਧ ਜਿਹੜੇ ਕੈਲੀਫੋਰਨੀਆ ਦੇ ਲੋਕਾਂ ਨੂੰ ਇਸ ਦੀ ਕੀਮਤ ਜਿਹੜੀ ਉਹ ਅਦਾ ਕਰਨੀ ਪਊਗੀ। ਜਿਹੜਾ ਪ੍ਰਪੋਜ਼ਲ ਆ ਇਹ 12 ਸਾਲਾਂ ਦਾ ਪ੍ਰੋਜੈਕਟ ਜਿਹੜਾ ਆ ਉਹ ਸੋਚ ਰਿਹਾ ਵੀ ਇਹ ਕੰਸਟਰਕਸ਼ਨ 12 ਸਾਲਾਂ ਦੇ ਵਿੱਚ ਜਿਹੜੀ ਉਹ ਪੂਰੀ ਹੋਵੇਗੀ। ਸੋ ਕਹਿੰਦੇ ਵੀ ਪ੍ਰੋਜੈਕਟ ਦੇ ਉੱਤੇ ਬਹੁਤ ਸਾਰੇ ਲਾਸੂਟ ਹੋਣ ਦੇ ਜਿਹੜੇ ਆਸਾਰ ਹੈਗੇ ਆ, ਕਿਉਂਕਿ ਅਜਿਹੇ ਪ੍ਰੋਜੈਕਟ 40 ਸਾਲ ਪਹਿਲਾਂ ਵੀ ਟਰਾਈ ਕੀਤੇ ਗਏ ਸੀਗੇ, ਪਰ ਬਣਿਆ ਉਹਨਾਂ ਦਾ ਕੁਛ ਵੀ ਨਹੀਂ। ਜੀ, ਇਸੇ ਤਰ੍ਹਾਂ ਅੱਜ USDA ਨੇ ਅਨਾਉਂਸ ਕੀਤਾ ਹੈ ਵੀ ਉਹ ਕੈਲੀਫੋਰਨੀਆ ਦੇ ਫਾਰਮਰਸ ਦੇ ਨਾਲ ਇੱਕ ਐਗਰੀਮੈਂਟ ਕਰਨ ਜਾ ਰਿਹਾ ਆ। $400 ਮਿਲੀਅਨ ਦਾ ਅਮਰੀਕਨ ਰੈਸਕਿਊ ਪਲਾਨ ਪ੍ਰੋਗਰਾਮ ਦੇ ਅੰਡਰ ਫੂਡ ਸਿਕਿਉਰਿਟੀ ਤੇ ਹੋਰ ਐਗਰੀਕਲਚਰ ਸਪਲਾਈ ਚੇਨ ਨੂੰ ਸਟਰੋਂਗ ਕਰਨ ਦੇ ਲਈ। ਟੌਮ ਵਿਲਸੈਕ, ਐਗਰੀਕਲਚਰ ਸੈਕਟਰੀ, ਅੱਜ ਵੁੱਡਲੈਂਡ ਕੈਲੀਫੋਰਨੀਆ ਦੇ ਵਿੱਚ ਯੋਲੋ ਕਾਉਂਟੀ ਫੂਡ ਬੈਂਕ ਆ, ਉੱਥੇ ਆਏ ਹੋਏ ਸੀ, ਤੇ ਉੱਥੇ ਉਹਨਾਂ ਨੇ ਇਹ ਅਨਾਉਂਸ ਕੀਤਾ ਹੈਗਾ ਵੀ ਅਸੀਂ ਇੱਕ ਕੋਆਪਰੇਟਿਵ ਐਗਰੀਮੈਂਟ ਕੈਲੀਫੋਰਨੀਆ ਦੇ ਨਾਲ ਸਾਈਨ ਅਪ ਕਰਨ ਜਾ ਰਹੇ ਹਾਂ, ਜੋ ਕਿ ਲੋਕਲ ਫੂਡ ਪਰਚੇਜ਼ ਅਸਿਸਟੈਂਸ ਕੋਆਪਰੇਟਿਵ ਐਗਰੀਮੈਂਟ ਪ੍ਰੋਗਰਾਮ ਹੋਊਗਾ, ਜਿਹਦੇ ਵਿੱਚ $400 ਮਿਲੀਅਨ ਇਨਵੈਸਟ ਕੀਤਾ ਜਾਊਗਾ ਤਾਂ ਕਿ ਐਗਰੀਕਲਚਰ ਦੀ ਸਪਲਾਈ ਚੇਨ ਸਟੇਬਲ ਰਹੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਸੋਸ਼ਲ ਸਰਵਿਸ ਇਹ ਵੀ ਇਹਦੇ ਵਿੱਚ ਸਾਥ ਦਊਗਾ। ਹੋਰ ਵੀ ਜਿੰਨੀਆਂ ਗਵਰਨਮੈਂਟ ਦੀਆਂ ਏਜੰਸੀਜ਼ ਹੈਗੀਆਂ, ਚਾਹੇ ਉਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਗਰੀਕਲਚਰ ਆ, ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਆ, ਕੈਲੀਫੋਰਨੀਆ ਐਸੋਸੀਏਸ਼ਨ ਆਫ ਫੂਡ ਬੈਂਕ ਆ, ਕੈਲੀਫੋਰਨੀਆ ਫੂਡ ਬੈਂਕ, ਕੈਲੀਫੋਰਨੀਆ ਡਿਪਾਰਟਮੈਂਟ ਆਫ ਸੋਸ਼ਲ ਸਰਵਿਸ, 2.5 ਲੱਖ ਫੈਮਲੀਜ਼ ਦੇ ਲਈ ਇਹ ਫਾਇਦੇਮੰਦ ਹੋਊਗਾ। ਜੀ।
ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ ਤੇ ਆਪਾਂ ਮਾਰਕੀਟਸ ਦੀ ਜੇ ਗੱਲ ਕਰਦੇ ਜਾਈਏ, ਜਿੱਦਾਂ ਤੁਸੀਂ ਆਲਰੇਡੀ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਵੀ 0.5% ਜਾਂ 75 ਬੇਸਿਸ ਪੁਆਇੰਟ ਦੇ ਨਾਲ ਇੰਟਰਸਟ ਰੇਟ ਸੈਂਟਰਲ ਬੈਂਕ ਨੇ ਬਾਕੀ ਬੈਂਕਾਂ ਨੂੰ ਕਰਜ਼ ਦੇਣ ਦੇ ਉੱਤੇ ਜਿਹੜਾ ਉਹ ਵਧਾ ਦਿੱਤਾ ਆ। ਕਹਿੰਦੇ ਵੀ ਸਰਪ੍ਰਾਈਜ਼ਿੰਗਲੀ ਇੱਕ ਵਾਰੀ ਫੇਰ ਇਸ ਦੇ ਨਾਲ ਮਾਰਕੀਟਸ ਜਿਹੜੀਆਂ ਉਹ ਤਾਂ ਨੂੰ ਗਈਆਂ ਆ। ਜਿਹੜੀ ਨੈਸਡੈਕ ਜਿਹੜੀ IT ਇੰਡਸਟਰੀ ਦੇ ਨਾਲ ਜੁੜੀ ਹੁੰਦੀ ਹੈ, ਕੰਪਿਊਟਰ ਵਾਲੇ ਜਿੱਦਾਂ ਕਹਿ ਲਓ ਵੀ ਸਟਾਕ ਆ, ਉਹ ਤਾਂ 4% ਜਿਹੜੇ ਆ ਉਹਨਾਂ ਦੇ ਵਿੱਚ ਛਾਲ ਜਿਹੜੀ ਉਹ ਵੱਜੀ ਆ। ਫੇਸਬੁੱਕ ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਦੇ ਓਵਰਆਲ ਅਰਨਿੰਗ ਰਿਪੋਰਟਸ ਠੀਕ ਠਾਕ ਜਿਹੜੀਆਂ ਰਹੀਆਂ, ਗੁੱਡ ਰਹੀਆਂ ਆ, ਸੋ ਉਹਦੇ ਕਰਕੇ ਵੀ ਤਾਂ ਨੂੰ ਗਿਆ ਆ। ਇਹ ਸਰਪ੍ਰਾਈਜ਼ ਇਸ ਲਈ ਵੀ ਉੱਦਾਂ ਕਹਿ ਸਕਦੇ ਆ ਵੀ ਕਈਆਂ ਨੂੰ ਲੱਗਦਾ ਹੋਊਗਾ ਯਾਰ ਇੰਟਰਸਟ ਰੇਟ ਵਧਾਇਆ ਤੇ ਸਟਾਕ ਵੀ ਤਾਂ ਨੂੰ ਚਲ ਗਏ, ਕਿੱਦਾਂ ਜਿਹੜੀ ਗੱਲ ਬਣੀ। ਇਸ ਸਾਲ ਦੇ ਵਿੱਚ ਜਦੋਂ ਤਿੰਨੇ ਵਾਰੀ ਇਹਨਾਂ ਨੇ ਇੰਟਰਸਟ ਰੇਟ ਵਧਾਏ ਆ, ਉਹ ਤਿੰਨੇ ਵਾਰੀ ਉਸ ਦਿਨ ਮਾਰਕੀਟ ਜਿਹੜੀ ਆ ਉੱਤੇ ਹੀ ਗਈ ਆ। ਸੋ ਜਿੱਦਾਂ ਹੀ ਮੀਟਿੰਗ ਤੋਂ ਬਾਅਦ 'ਚ ਇਹ ਅਨਾਊਂਸ ਕਰਦੇ ਰਹੇ ਆ, ਤਾਂ ਮਾਰਕੀਟ ਦੇ ਵਿੱਚ ਇਨਵੈਸਟਰ 'ਚ ਕਿਤੇ ਨਾ ਕਿਤੇ ਉਤਸ਼ਾਹ ਜਿਹੜਾ ਆ ਉਹ ਵੱਧਦਾ ਰਿਹਾ ਆ। ਤੇ ਹੁਣ ਜੇ ਆંકੜਿਆਂ ਦੀ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਅੱਜ 436 ਪੁਆਇੰਟ ਉਸਦੀ ਜਿਹੜੀ ਉਹ ਛਾਲ ਵੱਜੀ ਆ ਤੇ 32,198 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 2.5% ਤੋਂ ਵੱਧਦਾ ਹੋਇਆ 100 ਤੇ 3 ਪੁਆਇੰਟ 4,000 ਦੇ ਆંકੜੇ ਨੂੰ ਫੇਰ ਪਾਰ ਕਰਦਾ ਹੋਇਆ 4,024 ਤੇ ਬੰਦ ਹੋਇਆ। ਨੈਸਡੈਕ ਨੇ ਵੀ 12,000 ਦਾ ਆંકੜਾ ਪਾਰ ਕੀਤਾ 470 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ 12,032 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1735 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $97 ਪ੍ਰਤੀ ਬੈਰਲ, 10 ਈਅਰ ਯੀਲਡ 2.76%, ਬਿਟਕੋਇਨ $22,775 ਤੇ ਇਥੀਰੀਅਮ ਜਿਹੜਾ ਆ ਉਹ $1,614 ਦੇ ਬਰਾਬਰ ਚੱਲ ਰਿਹਾ ਆ। ਜੀ। ਮੁਰੇ ਫਰੈਂਕ ਇੱਕ ਬਹੁਤ ਹੀ ਵੈਲ ਰਿਨਾਊਂਡ ਪ੍ਰੋਫੈਸਰ ਹੈਗੇ ਆ, ਕਾਰਲਸਨ ਸਕੂਲ ਆਫ ਮੈਨੇਜਮੈਂਟ ਦੇ। ਉਹਨਾਂ ਨੇ ਇਹ ਕਿਹਾ ਆ ਵੀ ਇੰਟਰਸਟ ਰੇਟ ਜਿਸ ਹਿਸਾਬ ਨਾਲ ਵੱਧ ਰਿਹਾ, 4 ਵਾਰੀ ਵੱਧ ਗਿਆ ਇਸ ਸਾਲ ਦੇ ਵਿੱਚ। ਕਹਿੰਦੇ ਵੀ ਮੇਰੀ ਐਡਵਾਈਸ ਇਹ ਆ ਉਹਨਾਂ ਲੋਕਾਂ ਲਈ ਜਿਹੜੇ ਜੋਬ ਲੱਭਦੇ ਆ, ਇਮੀਡੀਏਟਲੀ ਜੋਬਾਂ ਲੱਭ ਲਓ, ਜਾਂ ਜਿਹੜੇ ਘਰ ਖਰੀਦਣਾ ਚਾਹੁੰਦੇ ਆ ਉਹ ਇਮੀਡੀਏਟਲੀ ਘਰ ਖਰੀਦ ਲਓ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ 6 ਮਹੀਨਿਆਂ ਬਾਅਦ ਕਹਿੰਦੇ ਵੀ ਤੁਹਾਨੂੰ ਜੋਬ ਲੱਭਣੀ ਬਹੁਤ ਹਾਰਡ ਹੋਊਗੀ। ਜਿਸ ਹਿਸਾਬ ਦੇ ਨਾਲ ਇੰਟਰਸਟ ਰੇਟ ਵੱਧ ਰਿਹਾ ਤੇ ਆਉਣ ਵਾਲੇ ਹੋ ਸਕਦਾ ਕਹਿੰਦੇ ਵੀ 3 ਵਾਰੀ ਹੋਰ ਇੰਟਰਸਟ ਰੇਟ ਵਧਾਏ ਜਾਣ ਤੇ ਸਤੰਬਰ ਦੇ ਵਿੱਚ ਅਗਲਾ ਇੰਟਰਸਟ ਰੇਟ ਵਧਾਇਆ ਜਾਊਗਾ। ਸੋ ਇਹ ਇੱਕ ਪ੍ਰੋਫੈਸਰ ਆ, ਉਹਨਾਂ ਨੇ ਆਪਣਾ ਸੁਝਾਅ ਦਿੱਤਾ ਹੈਗਾ। ਕਹਿੰਦੇ ਵੀ ਬੇਸਡ ਅਪੋਨ ਜੋ ਫੈਡ ਕਰ ਰਿਹਾ, 6 months from now it will be harder to find a job। ਜੇ ਤੁਸੀਂ ਅਨਪਲਾਇਡ ਆ, ਜੋਬ ਇਮੀਡੀਏਟਲੀ ਲੱਭ ਲਓ। ਸੋ ਇਹ ਆਪਣੇ ਸਰੋਤੇ ਧਿਆਨ ਨਾਲ ਸੁਣ। ਤੇ ਇਸੇ ਤਰ੍ਹਾਂ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 85 ਪੈਸੇ ਦੇ ਬਰਾਬਰ ਰਹੀ ਆ। ਇੱਥੇ ਜਿਹੜੇ ਜੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US USA।